हेलो। अस्सलाम वालेकुम बच्चे। वालेकुम आई कितने मिठा हाँ मिठे का कौन सा दारू सुता पिया है। हेलो की हाल आ है बगैर ਤਾਂ ਟਿਕਟੌਕ ਤੇ ਰਾਤ ਨੂੰ ਤੂੰ 3 ਘੰਟੇ ਬੈਠਾ ਹੁੰਦਾ ਇਦਾਂ ਤੈਨੂੰ ਤੇ ਤੂੰ ਉਹ ਆਰਾਮ ਨਹੀਂ ਕਰ ਸਕਦਾ ਤੂੰ ਨਹੀਂ ਤੈਨੂੰ ਉਹਦੀ ਲੋੜ ਕਾਹਦੀ ਐਡੀ ਉੱਥੇ ਬਹਿਣ ਦੀ ਗੱਲ ਠੀਕ ਸੀ ਤਬੀਅਤਾਂ ਬੈਠਾ ਸੀ ਓ ਬਿੱਟੇ ਆਪਣੇ ਆਪ ਨੂੰ ਕੁਝ ਕਰੀ ਲਾ ਓਏ ਓਏ ਬੜੀ ਲੋੜ ਆ ਤੇਰੀ ਓਏ ਓਏ ਬਿੱਟਿਆ ਸਾਨੂੰ ਛੱਡ ਕੇ ਨਾ ਜਾਵੀਂ ਓ ਮੇਰੇ ਸੋਹਣਿਆ ਵੀਰਾ ਓ ਬਿੱਟੇ ਤੈਨੂੰ ਕੁਝ ਵੀ ਨਾ ਹੋਵੇ ਤੇਰੇ ਦੁਸ਼ਮਣ ਮਰ ਜਾਣ ਓਏ ਤੈਨੂੰ ਭਾਈ ਫੈਸਲ ਦੀ ਵੀ ਜ਼ਿੰਦਗੀ ਲੱਗ ਜਾਏ ਆ ਜਾ ਮੇਰਾ ਪੁੱਤ ਬਸ ਕਰ ਜਿੱਦਾਂ ਟਿਕਟੌਕ ਤੇ ਪੈਣਾ ਉਦਾਂ ਸੜਕੋਂ ਵੀ ਆ ਕੇ ਬਹਿ ਜਾ ਕਰ ਸਾਡਾ ਟੀ ਟਾਈਮ ਬਿਹਤਰ ਤੋਂ ਬਿਹਤਰ ਹੋਈ ਜਾ ਰਿਹਾ ਤੇਰੇ ਤੋਂ ਬਗੈਰ ਸਾਨੂੰ ਟੈਨਸ਼ਨ ਪਈ ਆ ਮੈਨੂੰ ਆ ਘਾੜੀਆਂ ਨਾ ਸੁਣਾ ਖਾਉ ਖਾਉ ਕਰਕੇ ਲੈ ਲੈ ਬਿੱਟੇ ਓ ਤੈਨੂੰ ਕੁਝ ਹੋ ਗਿਆ ਮੈਂ ਤੇਰੇ ਭਰਾ ਨਹੀਂ ਛੱਡਣਾ ਓਏ ਬਿੱਠੇ ਕਿਹੜੀ ਖਾਂਗਾ ਤਾਂ ਰਿਦਮ ਨਹੀਂ ਬਦਲਣ ਦਿਆ ਪਿੱਛੇ ਟੋਨ ਲਾਈ ਆ ਦਿਲ ਛੋਟਾ ਨਾ ਕਰੀ ਮਿੱਠੇ ਅਸੀਂ ਤੇਰੇ ਨਾਲ ਅਸੀਂ ਤੇਰੇ ਨਾਲ ਆ ਮਿੱਠੇ ਕੀ ਖਾਣਾ ਮੇਰੇ ਭਰਾ ਨੇ ਆਰਡਰ ਲਾ ਤੁਹਾਡੇ ਕੋਲ ਮੈਂ ਕੀ ਖਾ ਲੈਣਾ ਕਾਲੂ ਜੀ ਤੁਹਾਡਾ ਆਪਣਾ ਨਹੀਂ ਪੂਰਾ ਹੁੰਦਿਆ ਯਾਰ ਹੁਣ ਇਹਦਾ ਮਤਲਬ ਇਹ ਆ ਵੀ ਹੁਣ 4 ਦਿਨ 5 ਦਿਨ 7 ਦਿਨ 8 ਦਿਨ ਹੋ ਗਏ ਆ ਇਦਾਂ ਦੀ ਤੇ ਕੋਈ ਬਿਮਾਰੀ ਤੇਰੇ ਤੋਂ ਬਾਅਦ ਮੈਂ ਤੇਰੇ ਤੋਂ ਜ਼ਿਆਦਾ ਬਿਮਾਰ ਹੋਇਆ ਮੈਂ 2 ਦਿਨ ਬਾਅਦ ਠੀਕ ਹੋ ਗਿਆ ਇਦਾਂ ਹੀ ਤੁਹਾਡੇ ਡਾਕਟਰ ਅੱਛੇ ਆ ਮੇਰਾ ਡਾਕਟਰ ਮਾੜਾ ਵਾ ਮੇਰਾ ਕੋਈ ਡਾਕਟਰ ਅੱਛਾ ਨਹੀਂ ਮੈਂ ਸਿਰਫ ਰਜ਼ਾ ਨੂੰ ਕਿਹਾ ਰਜ਼ਾ ਨੇ ਮੈਨੂੰ ਗੋਲੀਆਂ ਲੈ ਕੇ ਦਿੱਤੀਆਂ ਮੈਂ ਉਹਦੀਆਂ ਟਾਈਮ ਸਿਰ ਦਵਾਈ ਖਾਧੀ ਆ ਮੈਂ ਵੀ ਰਸਾ ਦੀਆਂ ਖਾਧੀਆਂ ਸੀ ਪਹਿਲੇ ਨਹੀਂ ਤੂੰ ਰਜ਼ਾ ਦੀਆਂ ਦਸੀਆਂ ਨਹੀਂ ਖਾਧੀਆਂ ਤੂੰ ਨਾਲ ਆਪਣਾ ਵੀ ਚੈੱਕ ਲਾਉਂਦਾ ਰਿਹਾ ਵਿੱਚ ਤਿੰਨ ਡਾਕਟਰਾਂ ਕੋਲ ਜੱਕ ਮੱਕ ਲੈ ਰਿਹਾ ਵਾ ਦਵਾਈ ਵੀ ਕਿਹਦੇ ਨਾਲ ਆਰਾਮ ਆ ਜਾਵੇ ਦੋਨੋਂ ਗੋਲੀਆਂ ਖਾ ਰਿਹਾ ਉਸਤਾਦ ਜੀ ਇਹ ਇੰਜ ਤੇ ਤੈਨੂੰ ਆਰਾਮ ਨਹੀਂ ਹੋਣਾ ਜੋ ਤੇਰੀ ਹਾਲਤ ਆ ਤੂੰ ਇਹਦਾ ਮਤਲਬ ਤੇ ਤੈਨੂੰ ਅੱਜ ਚੰਗਾ ਭਲਾ ਠੀਕ ਹੋਣਾ ਚਾਹੀਦਾ ਸੀ ਇਹਨਾਂ ਦਿਨਾਂ 'ਚ ਉਸਤਾਦ ਜੀ 1% ਆਰਾਮ ਨਹੀਂ ਆਉਂਦਿਆ ਪਾਪਾ ਲਈ ਜਨਾ ਜ਼ਖਮੀਆਂ ਪਈ ਜਾਂਦਾ ਵਾ ਐਕਸੀਜਨ ਲਈ ਜਨਾ ਮੈਨੂੰ ਕੋਈ ਆਰਾਮ ਨਹੀਂ ਆਉਂਦਿਆ ਕਿਹੜੇ ਡਾਕਟਰ ਕੋ ਦਵਾਈ ਲਈ ਤੂੰ ਲੱਭੇ ਕੋਲ ਪਰਸੋਂ ਫੈਸਲ ਵਾਲੀ ਦੀ ਖਾਧੀ ਆ ਫੈਸਲ ਸੁਤਾੜੇ ਸੁਣਾ ਲਿਆ ਦੀ ਉਹਨੇ ਮਸਲਾ 6 ਦਿਨਾਂ ਦੀ ਇਕੱਠੀ ਦੇਤੀ ਓਏ ਅੱਜ ਦਾਨਸ਼ ਬਾਤ ਨਹੀਂ ਗਾ ਫਿਰ ਤੈਨੂੰ ਅਸਲ ਰੌਲਾ ਕੀ ਆ ਮੇਰੀ ਖਾਂਸੀ ਨਹੀਂ ਹਟਦੀ ਮੇਰਾ ਚੈਸਟ ਇਨਫੈਕਸ਼ਨ ਆ ਇੱਕ ਸੈਕਿੰਡ ਖਾਂਸੀ ਬੜੀ ਔਖੀ ਹੱਟ ਦੀ 1 ਮਿੰਟ ਇਹ ਰੌਲਾ ਦੇ ਬਾਉਂਟਿੰਗ ਆ ਜਾਂਦੀ ਆ ਇਹ ਰਾਤ ਨੂੰ 11 ਵਜੇ ਤੋਂ ਪਹਿਲੇ ਹੁੰਦੀ ਤੈਨੂੰ ਓਹੋ ਤੇਰਾ ਬਹੁਤ ਫਿੱਟ ਹੈ ਮੂੰਹ ਇਹਦਾ ਹੁਣ ਕੀ ਤੈਨੂੰ ਡਾਕਟਰ ਕੀ ਕਹਿੰਦੇ ਆ